ਜਿਹੜੀ ਤੁਸੀਂ ਟਰੀਟੀ ਦੀ ਗੱਲ ਕਰਦੇ ਸੀਗੇ ਉਹ ਇੰਡਸ ਵਾਟਰ ਟਰੀਟੀ ਨੂੰ ਲੈ ਕੇ ਆ। ਜਿਸ ਤਰ੍ਹਾਂ ਜਦੋਂ ਪਿਛਲੇ ਦਿਨਾਂ ਦੇ ਵਿੱਚ ਇੰਡੀਆ ਪਾਕਿਸਤਾਨ 'ਚ ਕਾਫੀ ਜਿਹੜਾ ਜੰਗ ਵਾਲਾ ਮਾਹੌਲ ਬਣ ਗਿਆ ਸੀ ਤੇ ਇੰਡੀਆ ਵਾਲਿਆਂ ਨੇ ਜਿਹੜਾ ਪਾਣੀ ਆ ਉਹ ਰੋਕ ਦਿੱਤਾ। ਉਹਦੇ ਸੰਬੰਧ ਦੇ ਵਿੱਚ ਵਰਲਡ ਬੈਂਕ ਦੇ ਜਿਹੜੇ ਪ੍ਰੈਜ਼ੀਡੈਂਟ ਆ ਅਜੇ ਪਾਲ ਸਿੰਘ ਬੰਗਾ, ਉਹਨਾਂ ਦੀ ਜਦੋਂ ਇੰਟਰਵਿਊ ਹੋਈ ਉਹ ਕਹਿੰਦੇ ਬਈ ਇੰਡਸ ਵਾਟਰ ਟਰੀਟੀ ਇੱਕ ਬੰਦਾ ਨਹੀਂ ਸਸਪੈਂਡ ਕਰ ਸਕਦਾ, ਨਾ ਹੀ ਇਕੱਲਾ ਇੰਡੀਆ ਕਰ ਸਕਦਾ, ਨਾ ਹੀ ਪਾਕਿਸਤਾਨ ਕਰ ਸਕਦਾ, ਦੋਨਾਂ ਦੀ ਰਜਾਮੰਦੀ ਦੇ ਨਾਲ ਹੋਣਾ ਹੈਗਾ। ਤੇ ਅਸੀਂ ਕਹਿੰਦਾ ਵੀ ਸਾਡਾ ਕੋਈ ਬੜਾ ਰੋਲ ਨਹੀਂ ਹੈ ਵਿੱਚ ਇਹਦੇ ਇੰਟਰਫੀਅਰ ਕਰਨ ਦਾ। ਸੋ ਮੋਦੀ ਸਰਕਾਰ, ਇੰਡੀਆ ਦੀ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਵੀ ਜਿਹੜਾ ਅਜੇਪਾਲ ਸਿੰਘ ਬੰਗਾ ਆ, ਉਹ ਅਮਰੀਕਨ ਪ੍ਰੈਜ਼ੀਡੈਂਟ ਦਾ ਅਪੁਆਇੰਟਡ ਆ। ਵਰਲਡ ਬੈਂਕ ਦਾ ਅਮਰੀਕਨ ਪ੍ਰੈਜ਼ੀਡੈਂਟ ਵੱਲੋਂ ਹੀ ਰੈਫਰ ਕੀਤਾ ਗਿਆ ਆ, ਜੋ ਉਸ ਟਾਈਮ ਦੇ ਉੱਤੇ ਜੋ ਬਾਈਡਨ ਸੀਗੇ। ਉਸ ਤੋਂ ਪਹਿਲਾਂ ਅਜੇਪਾਲ ਸਿੰਘ ਬੰਗਾ ਜੋ ਵਰਲਡ ਬੈਂਕ ਦੇ ਹੈੱਡ ਹੈਗੇ ਆ, ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੀ ਇਕਨੋਮਿਕ ਕੌਂਸਲ ਦੇ ਮੈਂਬਰ ਵੀ ਰਹੇ ਹੈਗੇ ਆ। ਸੋ ਇਹ ਨਾ ਸੋਚਣ ਪਏ ਜੀ ਸ਼ਾਇਦ ਹੁਣ ਇਹ ਭਾਰਤ ਵਿੱਚ ਜੰਮੇ ਆ ਤੇ ਤਾਂ ਕਰਕੇ ਤੁਹਾਡੇ ਵੱਲ ਆ, ਤੇ ਇਹ ਤੁਹਾਨੂੰ ਕੋਈ ਹੈਰਾਨੀ ਵੀ ਨਹੀਂ ਹੋਣੀ ਜੇ ਤੁਸੀਂ ਥੋੜੇ ਦਿਨਾਂ ਦੇ ਵਿੱਚ ਜਿਹੜਾ ਇੰਡੀਆ ਦਾ ਗੋਦੀ ਮੀਡੀਆ ਆ ਜਾਂ ਬੀਜੇਪੀ ਦੇ ਜਿਹੜੇ IT ਸੈੱਲ ਆ ਉਹ ਅਜੇਪਾਲ ਬੰਗੇ ਨੂੰ ਵੀ ਖਾਲਿਸਤਾਨੀ ਕਹਿਣਾ ਸ਼ੁਰੂ ਕਰ ਦੇਣ ਤੇ ਦੇਖੋ ਜੀ ਇਹ ਇਦਾਂ ਦੀਆਂ ਸਟੇਟਮੈਂਟਾਂ ਦਿੰਦਾ, ਇਹ ਤਾਂ ਭਾਰਤ ਦੇ ਬਹੁਤ ਵਿਰੁੱਧ ਹੈਗਾ, ਜੋ ਉਹਨਾਂ ਦਾ ਰੋਲ ਰਹਿੰਦਾ ਹੀ ਹੈਗਾ ਜੀ। ਉਹ ਤਾਂ ਵੈਸੇ ਹਰਜੋਤ ਸਿੰਘ ਜੀ, ਇਹ ਤਾਂ ਹੁਣ ਸਿੱਖਾਂ ਨੂੰ, ਬਾਕੀਆਂ ਨੂੰ, ਦੁਨੀਆ ਨੂੰ ਕਲੀਅਰ ਹੀ ਹੋ ਜਾਣਾ ਚਾਹੀਦਾ ਵੀ ਇੰਡੀਆ ਦੇ ਵਿੱਚ ਪ੍ਰੋਪੇਗੈਂਡਾ ਕਿੱਦਾਂ ਚੱਲਦਾ ਆ। ਇੰਡੀਆ ਦੇ ਵਿੱਚ ਵੀ ਹਰਜੋਤ ਸਿੰਘ ਜੀ ਬਹੁਤ ਸਾਰੇ ਲੋਕ ਜਿਹੜੇ ਉੱਚ ਪਦਵੀਆਂ ਦੇ ਉੱਤੇ ਵੀ ਬੈਠੇ, ਉਹਨਾਂ ਨੂੰ ਕਦੇ ਲੱਗਦਾ ਆ, ਖਾਸ ਕਰਕੇ ਜਿਹੜੇ ਮਾਈਨੋਰਟੀਜ਼ ਵਾਲੇ, ਚਾਹੇ ਉਹ ਸਿੱਖ ਆ ਤੇ ਚਾਹੇ ਉਹ ਹੋਰ ਧਰਮਾਂ ਦੇ ਆ, ਉਹਨਾਂ ਨੂੰ ਲੱਗਦਾ ਵੀ ਖੌਰੇ ਉੱਥੇ ਉਹਨਾਂ ਦੀ ਬਰਾਬਰਤਾ ਹੈ। ਪਰ ਇਹੋ ਜਿਹੇ ਮਾਮਲਿਆਂ ਦੇ ਵਿੱਚ ਉਹ ਬਰਾਬਰਤਾ ਜਿਹੜੀ ਆ ਉਹ ਸਾਹਮਣੇ ਉਹ ਖਿਲਾਰ ਕੇ ਜਿਹੜੀ ਉਹ ਦਿਖਾ ਦਿੰਦੇ, ਪਤਾ ਲੱਗ ਜਾਂਦਾ ਆ ਵੀ ਅਸਲ ਦੇ ਵਿੱਚ ਉਹਨਾਂ ਦਾ ਕੀ ਅੰਦਰੋਂ ਅੰਦਰ ਜਿਹੜੇ ਉਹ ਇਰਾਦੇ ਜਿਹੜੇ ਉਹ ਹੈਗੇ ਆ। ਸੋ ਇੱਕ ਮਾਈਨੋਰਟੀ ਵਾਲਾ ਜਦੋਂ ਉੱਥੇ ਦੂਜੇ ਮਾਈਨੋਰਟੀ ਵਾਲੇ ਨਾਲ ਗੱਲ ਕਰਦਾ ਨਾ, ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਕਿਸੇ ਨੇ ਬਾਹਰਲੇ ਮੁਲਕ ਦੇ ਵਿੱਚ ਸੈਟਲ ਹੋਣਾ, ਦੂਜਾ ਖੁਸ਼ ਬਹੁਤ ਹੋ ਗਿਆ, ਕਹਿੰਦਾ ਸ਼ੁਕਰ ਆ ਭਰਾਵਾ ਤੂੰ ਨਰਕ ਚੋਂ ਨਿਕਲਣ ਲੱਗਾ। ਉਹ ਲੋਕਾਂ ਨੂੰ ਪਤਾ ਆ ਉੱਥੇ ਕੀ ਜਿਹੜੀ ਉਹ ਅਸਲ ਦੇ ਵਿੱਚ ਜਿਹੜੀ ਉਹ ਸਿਚੁਏਸ਼ਨ ਆ